ਬੇਲੀਓ ਮੈਂ ਇਸ ਵੇਲੇ ਗੱਲਬਾਤ ਕਰ ਰਹੀ ਸੀ ਲੋਕਾਂ ਦੇ ਨਾਲ, ਤੇ ਇੱਕ ਚਾਚਾ ਜੀ ਬਾਬਾ ਜੀ ਮੇਰੇ ਨਾਲ ਆ ਕੇ ਖੜੇ ਹੋ ਗਏ ਤੇ ਉਹਨਾਂ ਦੀ ਖਾਹਿਸ਼ ਸੀ ਕਿ ਮੈਂ ਕੁਝ ਬੋਲਣਾ ਚਾਹੁੰਦਾ। ਸੋ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਬੋਲਣੇ ਨੂੰ ਤੁਹਾਡੇ ਤੱਕ ਜ਼ਰੂਰ ਅਪਣਾਉਂਦੇ ਆ। ਤੇ ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਅਸੀਂ ਹੁਣ ਐਂ ਲੱਗਦਾ ਜਿਵੇਂ ਪੰਜਾਬ 'ਚ ਫਿਰਦੇ ਹਾਂ ਜੀ। ਪਾਣੀ ਦਾ ਪ੍ਰਬੰਧ ਪੂਰਾ ਹੈ। ਹਾਂ। ਕੋਈ ਸਾਡੇ ਥੋੜੇ ਮੁਰਾਦ ਜਿਹੜੇ ਆ ਸਰਦਾਰ ਤੋਂ ਬਿਨਾਂ ਗੱਲ ਨਹੀਂ ਕਰਦੇ। ਸਾਡੇ ਤਾਂ ਇੰਨਾ ਨਹੀਂ ਕਰਦੇਗੇ, ਸਰਦਾਰ ਕੋਈ ਨਹੀਂ ਕਹਿੰਦਾ। ਹਾਂ। ਇੱਥੇ ਸਰਦਾਰ ਤੋਂ ਬਿਨਾਂ ਸਾਨੂੰ ਨਹੀਂ ਬੋਲਦੇਗੇ। ਇੱਥੇ ਅਸੀਂ ਐਂ ਫਿਰਦੇ ਜਿਵੇਂ ਪੰਜਾਬ 'ਚ ਫਿਰਦੇ ਹਾਂ। ਜਿਹੜੇ ਤੁਹਾਡੇ ਉੱਥੇ ਰਾਜਸਥਾਨ 'ਚ ਮੁਸਲਮਾਨ ਹੈ, ਉਹ ਅਸੀਂ ਵਿਆਹ ਸ਼ਾਦੀ 'ਤੇ ਅਸੀਂ ਜਾਂਦੇ ਹਾਂ, ਉਹ ਆਉਂਦੇ। ਇੱਥੇ ਤੁਹਾਡੀਆਂ ਮੌਜਾਂ ਲੱਗੀਆਂ ਹੋਈਆਂ ਨੇ, ਬੰਦੇ ਤੁਹਾਨੂੰ ਬੜੀ ਇੱਜ਼ਤ ਕਰ ਰਹੇ ਨੇ, ਸਰਦਾਰ ਜੀ ਸਰਦਾਰ। ਉੱਥੇ ਨਹੀਂ ਇਤਨੀ ਹੁੰਦੀ, ਇੰਨੀ ਨਹੀਂ ਉੱਥੇ। ਉਹ ਤੁਹਾਡੀ ਖੈਰ ਹੋ ਜਾਵੇ। ਤੇ ਤੁਸੀਂ ਤਾਂ ਫਿਰ ਇੱਥੇ ਵਾਰੋ ਵਾਰ ਆਇਆ ਕਰੋ, ਇੱਥੇ ਤੁਹਾਨੂੰ ਬਹੁਤ ਇੱਜ਼ਤ ਮਿਲੇਗੀ। ਆਇਆ ਕਰਾਂਗੇ ਹੁਣ। ਇਹ ਪੱਗ ਨੂੰ ਇੱਥੇ ਬੜੀ ਇੱਜ਼ਤ ਜੇ। ਆਇਆ ਕਰਾਂਗੇ ਜੀ, ਅਸੀਂ ਜ਼ਰੂਰ ਆਇਆ ਕਰਾਂਗੇ। ਤੇ ਅਸੀਂ ਮੇਰੀ ਵੀ ਸੁਣ ਲਓ ਨਾ, ਤੁਸੀਂ ਬਾਹਰ ਨਿਕਲੇ ਹੋ ਗੁਰਦੁਆਰੇ ਤੋਂ, ਲੋਕਾਂ ਨਾਲ ਮਿਲੇ ਹੋ। ਹਾਂ। ਤੇ ਲੋਕਾਂ ਨੂੰ ਕਿਵੇਂ ਦਾ ਵੇਖਾ ਵੀ ਉਹ ਜਿਹੜੇ ਲੋਕ ਨੇ, ਇੱਕ ਤਾਂ ਤੁਹਾਨੂੰ ਸਰਦਾਰ ਜੀ ਕਹਿੰਦੇ ਨੇ, ਉਹਨਾਂ ਨੇ ਆਖਿਆ ਕਿ ਆਓ ਤੁਹਾਨੂੰ ਕੋਈ ਖਵਾਈਏ ਪਵਾਈਏ। ਹਾਂ ਕਿਥੇ ਕੀ ਕਹਿੰਦਾ। ਤੇ ਫਿਰ ਬਾਹਰੋਂ ਰੱਜ ਕੇ ਆਇਓ, ਖਾ ਪੀ ਕੇ ਆਇਓ। ਹਾਂ, ਰੱਜੇ ਤਾਂ ਇੱਥੇ ਬੱਦੂ ਇੱਥੇ ਖਾ ਰਹੇ ਨੇ। ਲੰਗਰ ਤਾਂ ਫਿਰ ਗੁਰਦੁਆਰੇ ਦੇ ਅੰਦਰ ਹੈ, ਲੇਕਿਨ ਬਾਹਰ ਵੀ ਆਖਿਰ ਤੁਹਾਡੇ ਪੰਜਾਬੀ ਭੈਣਾਂ ਬਿਰਾ ਹੈ, ਉਹਨਾਂ ਨੇ ਵੀ ਕੁਝ ਖਵਾਇਆ ਪਿਵਾਇਆ। ਸਭ ਖਾਈ ਜਾਂਦੇ ਆ। ਖਾਈ ਜਾਂਦੇ ਹੋ, ਕੋਈ ਨਹੀਂ ਕਮੀ ਕਿਸੇ ਦੀ। ਫਿਰ ਸਾਨੂੰ ਸਾਰੇ ਉੱਥੇ ਨਾ, ਅਸੀਂ ਮੁਸਲਮਾਨ ਤੇ ਅਸੀਂ ਵਿਆਹ ਸ਼ਾਦੀ ਜਾਂਦੇ ਆ। ਉਹ ਸਰਪੰਚ ਵੀ ਹੈਗੇ, ਮੈਂਬਰ ਵੀ ਬਣਾਉਣੇ ਅਸੀਂ ਵਾਰੀ ਨਾਲ। ਠੀਕ ਹੈ। ਉਹਨਾਂ ਨੂੰ ਮੈਂਬਰ ਵੀ ਬਣਾਉਣੇ ਆ ਤੇ ਸਰਪੰਚ ਵੀ ਬਣਾਉਣੇ ਆ। ਉਹਨਾਂ ਦੀਆਂ ਵੋਟਾਂ ਸਾਰਿਆਂ ਦੀਆਂ ਹੈਗੀਆਂ। ਹਾਂ। ਤੇ ਤੁਸੀਂ ਕਿਹੜੀ ਥਾਂ ਤੋਂ ਆਇਓ? ਅਸੀਂ ਆਏ ਤਾਂ ਹਰਿਆਣੇ 'ਚ, ਅਸੀਂ ਰਾਜਸਥਾਨ 'ਚ ਰਹਿ ਕੇ ਆਏ ਹਾਂ। ਰਾਜਸਥਾਨ ਕਿਹੜੀ ਥਾਂ ਤੇ ਰਹਿ ਕੇ? ਇੱਥੇ ਹੈਗਾ ਮਟੇਲੀ ਮੰਡੀ ਕੋਲ। ਅੱਛਾ, ਹਨੂਮਾਨਗੜ੍ਹ ਕੋਲ। ਹਨੂਮਾਨਗੜ੍ਹ ਕੋਲ। ਹਾਂ। ਨਾਲ ਹੀ ਅੱਗੇ ਫਿਰ ਗੰਗਾ ਨਗਰ ਪੈ ਜਾਂਦਾ। ਹਾਂ, ਉੱਥੇ ਬਹੁਤ ਹੈਗੇ ਸਾਡੇ ਮੁਸਲਮਾਨ। ਤੇ ਫਿਰ ਜ਼ਮੀਨਾਂ ਕਿਸ ਤਰ੍ਹਾਂ ਦੀਆਂ ਚੰਗੀਆਂ? ਜਿਵੇਂ ਚੰਗੀਆਂ। ਵਾਈ ਵੀ ਕਰਦੇ ਹੋ ਤੁਸੀਂ? ਕੀ ਕਰਦੇ ਹੋ? ਸਾਡੇ ਇੱਥੇ 70 ਮਣ ਕਣਕ ਕਿੱਲੇ ਦੀ ਹੋ ਜਾਂਦੀ ਹੈ। 70 ਮਣ ਕਿੱਲੇ ਦੀ ਕਣਕ? ਕਿਹੜੇ ਬੀਜ ਪਾਉਂਦੇ ਹੋ? ਬੀਜ ਤਾਂ ਆਮ ਕਿਹੜਾ ਮੁੰਡੇ ਪਾਉਂਦੇ ਆ ਲਿਆ ਕੇ, ਮੈਂ ਤਾਂ ਅਨਪੜ੍ਹ ਬੰਦਾ। ਤੁਸੀਂ ਮੌਜਾਂ ਕਰਦੇ ਹੋ? ਆਪਾਂ ਮੌਜਾਂ ਹੀ ਕਰਦੇ ਹਾਂ। ਅੱਛਾ 60 ਮਣ ਕਣਕ ਹੋ ਜਾਂਦੀ? 60 ਤਾਂ ਆਮ ਹੀ ਹੋ ਜਾਂਦੀ ਹੈ, ਕਈ 70 85 ਵੀ ਹੋ ਜਾਂਦੀ ਹੈ। ਤੇ ਮੁੰਜੀ ਵੀ ਉੱਥੇ ਬੀਜਦੇ ਨੇ? ਮੁੰਜੀ ਕੀ ਹੁੰਦੀ ਹੈ? ਦਾਨ ਚਾਵਲ। ਚੌਲ ਸਾਡੇ ਬਹੁਤ ਹੁੰਦੇ ਆ। ਹਾਂ। ਕਿੰਨੇ ਹੁੰਦੇ ਕਿੱਲੇ ਦੇ? ਕਿੰਨੇ ਹੋ ਜਾਂਦੇ? 80-90 ਮਣ ਹੁੰਦੇ। 80-90 ਮਣ? ਹਾਂ। ਤੁਸੀਂ ਤੇ 10 ਗੱਡੀ ਖਿੱਚਦੇ ਮੌਜਾਂ ਨੇ ਤੁਹਾਡੀਆਂ। ਤਾਂ ਸਾਡੇ ਕੋਲ ਤਾਂ ਇਤਨਾ ਨਹੀਂ ਹੁੰਦਾ ਨਾ ਜੀ, ਸਾਡੇ 80-90 ਮਣ ਤੱਕ ਹੋ ਜਾਂਦੇ। ਤੁਹਾਡੇ ਫਿਰ ਬੀਜ ਚੰਗੇ ਹੋਣਗੇ। ਤੇ ਜਿਹੜਾ ਨਰਮਾ ਹੈ, ਉਹ ਸਾਡੇ ਨਰਮੇ ਏਡੇ ਖੜੇ ਆ। ਅੱਛਾ। ਤੇ ਨਰਮਾ 30 ਮਣ ਵੀ ਹੋ ਜਾਂਦਾ ਕਿੱਲੇ ਦਾ, 25 ਵੀ ਹੋ ਜਾਂਦਾ। ਤੇ ਰੇਟ ਕੀ ਨਰਮੇ ਦਾ ਉੱਥੇ ਚੱਲ ਰਿਹਾ? ਨਰਮਾ ਦਾ ਉੱਥੇ ਪਹਿਲਾਂ 10,000 ਸੀਗਾ। ਹਾਂ। 11 ਵੀ ਵੇਚ ਗਿਆ। 10,000 ਕੁਇੰਟਲ ਦਾ? ਹਾਂ 11। ਤੁਹਾਡਾ ਤਾਂ ਕੁਇੰਟਲ ਦਾ ਚੱਲਦਾ ਹੈ। ਹਾਂ 11। ਨਹੀਂ, ਇੱਥੇ ਰਾਜਸਥਾਨ ਦੇ ਅੰਦਰ ਵੀ ਕੁਇੰਟਲ ਹੈ ਜਾਂ ਇੱਥੇ ਮਣਾ ਦਾ ਹਿਸਾਬ ਹੈ? ਇੱਥੇ ਕੁਇੰਟਲ ਦਾ ਹਿਸਾਬ ਹੈ। ਸਾਡੇ ਹਰਿਆਣੇ 'ਚ ਵੀ ਕੁਇੰਟਲ ਹੈ, ਪੰਜਾਬ 'ਚ ਕੁਇੰਟਲ ਹੈ। ਤੇ ਇੱਥੇ ਸਬਜ਼ੀਆਂ ਕਿਹੜੇ ਏਰੀਆਜ਼ ਦੇ ਵਿੱਚ ਲੋਕ ਬੀਜਦੇ ਨੇ, ਜਾਂ ਪੱਕੀਆਂ ਬਸ ਇਹ ਵਾਹੀਆਂ ਹੀ ਕਰਦੇ ਨੇ? ਇੱਥੇ ਜੀਵਨ ਨਗਰ ਨਾਲੀ ਵਾਲਾ ਥਾਂ ਜਿੱਥੇ, ਉੱਥੇ ਸਬਜ਼ੀ ਬਹੁਤ ਬੀਜਦੇ। ਹਾਂ। ਨਾਲੀ ਵਾਲੇ ਥਾਂ ਬਹੁਤ ਸਬਜ਼ੀ ਹੈ। ਹਨੂਮਾਨਗੜ੍ਹ ਵੀ ਬਹੁਤ ਸਬਜ਼ੀ ਹੈ। ਤੇ ਇਹ ਦੱਸੋ ਵੀ ਉਹ ਇਵੇਂ ਹੀ ਖਾਦਾਂ ਸਪਰੇ ਉਹਨੂੰ ਠੋਕਦੇ ਨਹੀਂ, ਜਾਂ ਕੋਈ ਗੱਟ ਹੱਥ ਰੱਖਾ ਹੋਇਆ ਵੀ ਉਹਦੇ ਚ ਆਲ ਪਾਉਂਦੇ ਹਨ, ਬਾਕੀ ਨੈਚੁਰਲ ਤਰੀਕੇ ਨਾਲ ਕਰਦੇ? ਉੱਥੇ ਜੀ ਬਹੁਤ ਰੇ ਪਾਉਂਦੇ, ਸਬਜ਼ੀ ਨੂੰ ਗਾਲ ਦਿੰਦੇ। ਓਏ ਹੋਏ, ਇਹ ਤਾਂ ਫਿਰ ਰੌਲਾ ਪੈ ਗਿਆ ਜੀ। ਉਹਨੂੰ ਜ਼ਹਿਰ ਬਣਾ ਦਿੰਦੇ। ਐਵੇਂ ਕਿਉਂ ਗੱਪ ਮਾਰ ਕੇ ਜਾਣ ਦੇਣੀ ਪਰਮਾਤਮਾ? ਉੱਥੇ ਜੀ ਰੇ ਬਹੁਤ ਪਾਉਂਦੇ। ਫਿਰ ਇਹ ਨਹੀਂ ਸਮਝ ਆਉਂਦੀ ਵੀ ਇਹ ਹੁਣ ਜ਼ਹਿਰ ਜਿਹੜਾ ਹੈ, ਇਹ ਅਸੀਂ ਖਾਣਾ ਹੈ ਤੇ ਅਸੀਂ ਮਰਨਾ ਹੀ ਹੈ, ਇਹ ਸੋਚ ਨਹੀਂ ਆਉਂਦੀ। 6 ਗੱਟੇ ਕਿੱਲੇ ਚ ਪਾਉਂਦੇ ਆਪਣਾ। ਓਏ ਹੋ, 6 ਗੱਟੇ 50 ਕਿਲੋ ਵਾਲਾ? ਹਾਂ ਪਾਉਂਦੇ। ਇਹ ਤਾਂ ਫਿਰ ਜ਼ਿਆਦਤੀ, ਉਹ ਜ਼ਮੀਨ ਨਹੀਂ ਸਾਰੀ ਜ਼ਹਿਰੀਲੀ ਹੁੰਦੀ। ਨਾ ਤੁਹਾਨੂੰ ਗੱਪ ਨਾ ਮਾਰਾਂਗੇ ਜੀ, ਪਾਉਂਦੇ ਆ ਜੀ ਪਾਉਂਦੇ। ਚਲੋ ਹੁਣ ਤੁਸੀਂ ਜਾਣਾ ਹੈ ਨਾ, ਤੇ ਲੋਕ ਉੱਥੋਂ ਵਾਲੇ ਲੋਕਾਂ ਨੂੰ ਇਹ ਆਖਣਾ ਹੈ ਵੀ ਆਲੀ ਪਾਓ, ਹੋਰ ਬੜੇ ਨਵੇਂ ਤਰੀਕੇ ਨੇ, ਤੇ ਖਾਦ ਤੋਂ ਬਚੇ। ਅੱਛਾ, ਰਾਜਸਥਾਨ ਠੀਕ ਹੈ। ਰਾਜਸਥਾਨ ਠੀਕ ਹੈ। ਹਾਂ, ਉੱਥੇ ਕਈ ਬਰਾਨੀ ਹੈ, ਛੋਲੇ ਹਜੇ ਤੱਕ ਜਮਾ ਬਰਾਨੀਆਂ ਰੇ ਜਮਾ ਨਹੀਂ ਪਾਉਂਦੇ। ਅੱਛਾ, ਉਹ ਬਰਾਨੀਆਂ ਹੀ ਤਾਂ ਫਿਰ ਅਜੇ ਛੋਲੇ ਉੱਥੇ ਤਾਂ ਨਹੀਂ ਪੈਂਦਾ ਨਾ, ਉੱਥੇ ਤਾਂ ਮੀਂਹ ਤੇ ਹੀ ਹੋਣਗੇ ਬਹੁਤ ਛੋਲੇ ਉੱਥੇ। ਰਾਜਸਥਾਨ ਆਪਣੇ ਬਾਜਰਾ ਬੰਨੀ, ਨੌਰ ਬੰਨੀ, ਬਹੁਤ ਛੋਲੇ ਹੁੰਦੇ। ਹੋਰ ਕੁਝ ਆਖਣਾ ਚਾਹੋ? ਹਾਂ ਬਸ ਪਤਾ ਮੈਂ ਤਾਂ ਅਨਪੜ੍ਹ ਹਾਂ। ਚਲੋ, ਨਹੀਂ ਤੁਸੀਂ ਜਿਤਨੀਆਂ ਗੱਲਾਂ ਸੁਣੀਆਂ ਕੀਤੀਆਂ ਨੇ, ਤੁਸੀਂ ਪੜ੍ਹੇ ਲਿਖਿਆ ਤਾਂ ਗੱਲਾਂ ਸੁਣੀਆਂ ਕਰਦੇ। ਹਾਂ ਤਾਂ ਅਸੀਂ ਪੰਜਾਬ 'ਚ ਫਿਰਦੇ ਹਾਂ ਜਿਵੇਂ। ਹੈ ਹੀ ਪੰਜਾਬ ਸਰ, ਇਹ ਹੈ ਹੀ ਪੰਜਾਬ। ਉਹ ਚੜ੍ਹਦਾ ਤੇ ਲੈਂਦਾ। ਇਹ ਪਹਿਲਾਂ ਇੱਕੋ ਹੀ ਸੀ ਕਿ ਹੁਣ ਐਵੇਂ ਵੱਟਾਂ ਬਣਾ ਰੱਖੀਆਂ। ਉਹ ਤਾਂ ਫਿਰ ਬਣ ਗਿਆ ਨਾ। ਲੇਕਿਨ ਇਹਨੂੰ ਬਸ ਦਿਲਾਂ 'ਚ ਨਾ ਵੱਟਾਂ ਪਾਉਣ ਦਿਓ, ਬਾਕੀ ਚੱਲਦਾ ਰਹੇ। ਚਲੋ, ਰੱਬ ਰੱਖਾ।